ਦੋਸਤੋ ਡਾਕਟਰ ਯੂਨਸ ਆਕਰ ਦਾ ਸ਼ੇਰ ਹੈ, ਕਦੇ ਕਿਸੇ ਨੂੰ ਰਾਸ ਨਾ ਆਈਆਂ ਮਰਕਜ਼ ਨਾਲ ਅਜੋੜਾਂ, ਭਾਵੇਂ ਹਿਜਰਤ ਕਰ ਜਾਈਏ ਪਰ ਮੱਕੇ ਫੇਰੇ ਰੱਖੀਏ। ਅਸੀਂ ਸਰਦਾਰ ਬਲਵੰਤ ਸਿੰਘ ਜੀ ਨੂੰ ਉਹਨਾਂ ਦੀ ਜਨਮ ਭੂਮੀ ਸਾਹੀਵਾਲ ਸਰਗੋਧਾ ਖੁਸ਼ ਆਮਦੇਦ ਆਖਦੇ ਹਾਂ ਅਤੇ ਆਓ ਉਹਨਾਂ ਦੀਆਂ ਗੱਲਾਂ ਸੁਣਦੇ ਹਾਂ। ਦੋਸਤੋ ਇਹ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਅੱਜ 75 ਸਾਲ ਬਾਅਦ ਸਰਦਾਰ ਬਲਵੰਤ ਸਿੰਘ ਹੋਰਾਂ ਆਪਣੀ ਜਨਮ ਭੂਮੀ ਸਾਹੀਵਾਲ ਸਰਗੋਧਾ ਆਪ ਤਸ਼ਰੀਫ ਲੈਣ। ਅਸੀਂ ਇਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ, ਅਸੀਂ ਇਹਨਾਂ ਨੂੰ ਸਤ ਬਿਸਮਿल्लाह ਆਖਦੇ ਹਾਂ। ਅਤੇ ਸਰਦਾਰ ਜੀ ਦੱਸੋ ਕੋਈ ਪੁਰਾਣੀ ਯਾਦ, ਤੁਸੀਂ ਕਿਹੜੇ ਸਕੂਲ ਪੜ੍ਹਦੇ ਰਹੇ? ਮੈਂ ਮੇਟੇ ਸਕੂਲ ਦੇ 2 ਜਮਾਤਾਂ ਪੜ੍ਹਦਾ ਸੀ। ਮੇਟੇ ਸਕੂਲ 'ਚ 2 ਜਮਾਤਾਂ ਪੜ੍ਹ ਕੇ ਇੱਥੋਂ ਮਾਈਗ੍ਰੇਟ ਕੀਤਾ ਹੈਗਾ। ਤੇ ਸਾਡੀ ਜਿਹੜੀ ਜੈ ਪੈਦਾਇਸ਼ ਹੈ ਮੇਰੀ ਉਹ ਬਦਰ ਭੂਣ ਪਿੰਡ ਦੀ ਹੈ। ਸਦਕੇ ਤੇਰਾ ਨਨਿਆਲ ਜਿਹੜਾ ਹੈ ਉਹ ਬੂੜੇ ਲਧਿਆਲ ਸੀ। ਕੀ ਬਾਤ ਹੈ। ਤੇ ਨਾਲ ਪਿੰਡ ਪੂਲੇ ਜਿਹੜਾ ਹੈ, ਪੂਲੇ ਮੇਰੇ 2 ਮਾਸੀਆਂ ਰਹਿੰਦੀਆਂ ਸਨ ਪੂਲੇ ਪਿੰਡ ਦੇ ਵਿੱਚ। ਠੀਕ ਹੈ। ਤੇ ਫਰੂਕੇ ਪਿੰਡ ਦੇ ਵਿੱਚ ਇੱਕ ਹੋਰ ਮਾਸੀ ਰਹਿੰਦੇ ਸੀ ਤੇ ਮੇਰੀ ਸਸੁਰਾਲ ਜਿਹੜੀ ਉੱਥੇ ਜਾ ਕੇ ਬਣੀ ਭਾਵੇਂ ਹਿੰਦੁਸਤਾਨ 'ਚ ਬੇਸਿਕਲੀ ਉਹ ਫਰੂਕੇ ਦੇ ਰਹਿਣ ਵਾਲੇ। तो मेरा सारा जुड़ाव जड़ा है इस साहीवाल सरगोधा फरूका लैलपुर ते बाद मेरे ससुराल वाले फरूकियां तो वो लैलपुर चले गए। साडी जमीन दा कारोबार वधिया ते असी जड़ी काड़ा दी दुकान सरगोधा मंडी च कणक गंदम मंडी दुकान बनाई। उस तो बाद 18 मराक दे विच साडा घर वो खरीदिया जो पार्टीशन तो कोई 4 या 5 साल पहले खरीदे। इधर नाल ही उसे टाइम ते दुकान बनी सी और दुकान चलदी सी। ते हुण इत्थे भरावां ने बुलाया बोने पिंड दे लोकां ने बड़ी इन्हां दी मुहब्बत है बड़ी इत्थे सारा घुमाया ने जरा बग्गी दा सारा मौजा जड़ा है वो घुमाया। अपनी पुरानियां यादां कोई तब्दीली वेखी ने या कोई चीज़ उठाई खलोती? खुशी है हुई है मेरे उस घर दे विच जेह्ड़े एक कमरा सी पक्का साडी बैठक पक्की हुंदी सी। हुण आलमोस्ट जेह्ड़े नवें लोग रह रहे ने मुनीर खान साहब उन्होंने घर अपने दो हिस्से च वंड के दोनों पक्के कर लेने। मुनीर खान जेह्ड़े अद्धे हिस्से रहिंदे ने ओहदे दूजे भरा च दूजा भरा रहिंदा है। उस वड्डे घर दे 2 हिस्से हो गए। ठीक हो गया। मैं उस घर च मसीत दे भी सजदा करके स्कूल जांदे हां असी जिथे धर्मशाल मत्था टेकन जांदे सी ते घर सिखाया जांदा सी वो जिथे भी कोई इबादत गाह है उते सजदा करके निकलिया करो, खाली हथ ना जाया करो। तो मसीत साढ़े घर के नेड़े सी, उस तो अगे धर्मशाल सी, उत्थे भी राह मेटे स्कूल जाने कच्चे रस्ते होंदे सी विचों जांदे। हुण तो माशाअल्लाह सड़कां मेरे दादके नानके बदर भोण दे हाफिज मम्मा यार हाफिज अला यार मैं ओ तुहाडे हम उम्र सन तकरीबन या तो कुछ उम्र तो बड़े मेरे गुल मोहम्मद ਜਿਹੜੇ ਨੰਬਰਦਾਰ ਸਨ ਮੇਰੇ ਟਾਈਮ ਦੇ ਉਹਨਾਂ ਦਾ ਘਰ ਸਾਡੇ ਘਰ ਦੇ ਸਾਹਮਣੇ ਹੈਗਾ ਸੀ। ਬੜੀ ਖੁਸ਼ੀ ਹੋਈ ਹੈ ਪੁਰਾਣੇ ਬੰਦੀਆਂ ਪੁਰਾਣੀ ਜਗ੍ਹਾ ਦੇਖ ਕੇ। ਆਪਣੇ ਉਸਤਾਦਾਂ ਦੇ ਨਾਮ ਦੱਸੋ ਕੋਈ ਯਾਦ? ਮੇਰੇ ਜਿਹੜੇ ਉਸਤਾਦਾਂ ਦੇ ਨਾਮ ਚੰਗੀ ਤਰ੍ਹਾਂ ਯਾਦ ਹੈ। ਮੇਰੇ ਜਿਹੜੇ ਉਸਤਾਦ ਸਨ ਵਾਹਿਦ ਬਖਸ਼ ਸਨ, ਜਿਹੜੇ ਸੀਨੀਅਰ ਉਸਤਾਦ ਸਨ ਉਹ ਉਸਤਾਦ ਜ਼ਮਾਨ ਖਾਨ ਸਨ। ਜ਼ਮਾਨ ਖਾਨ ਦੀ ਬੱਚਿਆਂ ਨੂੰ ਮਾਰ ਮੇਰੇ ਤਾਂ ਉਸਤਾਦ ਨਹੀਂ ਮਾਰ ਪੈਂਦੇ ਹੀ ਵੇਖੀਏ ਤੇ ਵਾਹਿਦ ਬਖਸ਼ ਸਾਹਿਬ ਦਾ ਪਿਆਰ ਹੀ ਮਿਲਿਆ। ਤੇ ਕਿਉਂਕਿ ਉਹ ਜਿਹੜੀ ਇਨੀਸ਼ੀਅਲ ਜਿਹੜੀ ਪੜ੍ਹਾਈ ਹੈ ਉਹ ਹਾਲੇ ਤੱਕ ਯਾਦ ਹੈ। ਉਹ ਜਿਸ ਤਰ੍ਹਾਂ ਪਹਾੜੇ ਰਟਵਾਏ ਜਾਂਦੇ ਸਨ, ਜਿਸ ਤਰ੍ਹਾਂ ਇਮਲਾ ਕਰਾਈਆਂ ਜਾਂਦੀਆਂ। ਕੋਈ ਪਹਾੜਾ ਯਾਦ ਉਸ ਦੌਰ ਦਾ ਕੋਈ ਇੱਕ ਦੂਣੀ ਸਾਨੂੰ ਤੇ ਨਹੀਂ ਅੱਧੇ ਤੇ ਪੌਣੇ ਵਾਲੇ ਵੀ ਯਾਦ, ਸਵਾਏ ਵਾਲੇ ਯਾਦ। 1 ਡਾਇਆ ਢਾਇਆ 2 ਡਾਇਆ 5 3 ਡਾਇਆ 7.5 4 ਡਾਇਆ ਦਾ। तो इस तरह पहाड़े भी पूरे रट्टे सन उस वेल दे। वो सारियां पढ़ाइयां वही दी बुनियाद बनी। पढ़ाइयां इंडिविजुअल बंदे दी जीवन दी बुनियाद होंदी है ते पढ़ाइयां घर दी बुनियाद है, पढ़ाइयां पिंड दी बुनियाद है, पढ़ाई समाज दी बुनियाद है, पढ़ाई देश दी बुनियाद है। बड़ी सोहनी गल है। जे तुहाडियां पढ़ाइयां मजबूत ने तो तुसी बाहर घूम सकदे हो, निकल सकदे हो। ये मौका बनया मैं इत्थों का पढ़िया। इस पढ़ाई ने मैंने इतनी मजबूत दर दी है कि मैं उत्थों पढ़ के ग्रेजुएशन इंडिया जाके की उसे दे बेसिस ते नौकरी। इंडिया केड़े इदारे तू
मैं ਟੈਲੀਕਮਿਊਨੀਕੇਸ਼ਨ ਡਿਪਾਰਟਮੈਂਟ ਤੋਂ ਅੱਛਾ ਡਿਵੀਜ਼ਨਲ ਇੰਜੀਨੀਅਰ ਰਿਟਾਇਰਡ ਹੈਗਾ। ਉੱਥੇ ਇੰਡੀਆ ਜਾਤ ਕਿੱਥੇ ਆਬਾਦ ਹੋਏ, ਕਿਹੜੇ ਸ਼ਹਿਰ, ਕਿਹੜੇ ਜ਼ਿਲ੍ਹੇ? ਅਸੀਂ ਜ਼ਮੀਨ ਸਾਨੂੰ ਅੰਬਾਲੇ ਅਲਾਟ ਹੋਈ ਸੀ। ਪੜ੍ਹਾਈ ਮੇਰੀ ਸਾਰੀ ਸਹਾਰਨਪੁਰ 'ਚ ਹੈ। ਮੈਂ 1959 'ਚ ਗ੍ਰੈਜੂਏਸ਼ਨ ਕੀਤੀ ਹੈਗੀ ਹੈ ਤੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਟੈਲੀਕਮਿਊਨੀਕੇਸ਼ਨ ਨੌਕਰੀ 1996 'ਚ ਡਿਵੀਜ਼ਨਲ ਇੰਜੀਨੀਅਰ ਰਿਟਾਇਰ ਹੋਇਆ। ਚਿਰਾਂ ਤੱਕ ਜਿਓ, ਚਿਰਾਂ ਤੱਕ ਜਿਓ, ਫਿਰ ਆਓ, ਦੁਬਾਰਾ ਆਓ ਤੁਸੀਂ। ਤੁਹਾਡੀਆਂ ਦੁਆਵਾਂ ਅਸੀਸਾਂ ਚਿਰਾਂ ਤੱਕ ਜਿਓ, ਚਿਰਾਂ ਤੱਕ ਜਿਓ। ਬਹੁਤ ਸ਼ੁਕਰੀਆ।